ਤੇ ਜੇ ਅਗਲੀ ਖਬਰ ਦੇ ਵੱਲ ਚੱਲੀਏ ਸ਼ਰਮਾ ਜੀ, ਤਾਂ ਕੇਜਰੀਵਾਲ ਬਾਰੇ ਸਵਾਲ ਇਹ ਪੈਦਾ ਹੋ ਗਿਆ ਵੀ ਕੇਜਰੀਵਾਲ ਆਤਸ਼ੀ ਨੂੰ ਦਿੱਲੀ ਸੰਭਾਲ ਕੇ ਹੁਣ ਆਪ ਕਿੱਥੇ ਜਾਣਗੇ, ਆਪ ਕਿਹੜਾ ਟਿਕਾਣਾ ਮੱਲਣਗੇ ਜੀ? ਦੇਖੋ, ਬੰਦੇ ਦੀ ਵਿਉਂਤਾਂ ਬਹੁਤ ਹੁੰਦੀਆਂ ਨੇ, ਪਰ ਉਸ ਵਿਉਂਤ ਅਨੁਸਾਰ ਸਾਰਾ ਕੁਝ ਚੱਲਦਾ ਜਾਂ ਨਹੀਂ ਚੱਲਦਾ, ਇਹ ਤਾਂ ਵਕਤ ਤੈਅ ਕਰਨਾ। ਸੋ ਸਮੇਂ ਦੇ ਬਹਿਣ ਨੇ ਕਾਫੀ ਕੁਝ ਤੈਅ ਕਰਨਾ। ਫਿਲਹਾਲ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਵਿਹਲੇ ਨੇ, ਤੇ ਆਪਾਂ ਉਹਦੇ ਬਾਰੇ ਲੰਘੇ ਦਿਨਾਂ 'ਚ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਕੋਲ ਬਦਲ ਕੀ ਨੇ। ਜਾਂ ਤਾਂ ਉਹ ਮਤਲਬ ਚੁੱਪ ਕਰਕੇ ਹੁਣ ਘਰੇ ਬਹਿ ਜਾਣ, ਕਿਉਂਕਿ ਡਿਕਟੇਟਰਸ਼ਿਪ ਵਾਲੀ ਵਨ ਮੈਨ ਆਰਮੀ ਵਾਲੀ ਪਾਰਟੀ ਹੈ, ਕੋਈ ਸੰਗਠਨ ਢਾਂਚਾ ਤਾਂ ਹੈ ਨਹੀਂ। ਵੈਸੇ ਹੁਣ ਉਹਨਾਂ ਦੇ ਲੀਡਰ ਕਹਿ ਰਹੇ ਆ ਕਿ ਅਸੀਂ ਢਾਂਚੇ ਤੇ ਕੰਮ ਕਰ ਰਹੇ ਹਾਂ ਜੀ, ਸੰਗਠਨ ਤੇ ਕੰਮ ਕਰ ਰਹੇ ਹਾਂ ਜੀ, ਹੁਣ ਅਸੀਂ ਇੱਕ ਸੁਰਤਾ 'ਚ ਅੱਗੇ ਵਧਾਂਗੇ ਜੀ। ਪਰ ਜਾਂ ਉਹ ਫਿਰ ਪੰਜਾਬ ਦਾ ਰੁਖ ਕਰ ਸਕਦੇ। ਮੰਨਿਆ ਇਹ ਜਾ ਰਿਹਾ ਕਿ ਕੇਜਰੀਵਾਲ ਹੋਰੀ ਪੰਜਾਬ ਦੇ ਕੋਟੇ 'ਚੋਂ ਰਾਜ ਸਭਾ ਜਾਣਾ ਚਾਹੁੰਦੇ। ਠੀਕ ਹੈ ਜੀ। ਤੇ ਉਹ ਪੰਜਾਬ ਸਰਕਾਰ ਨੂੰ ਵੀ ਆਪਣੇ ਰਾਹੀਂ ਚਲਾਉਣਾ ਚਾਹੁੰਦੇ ਆ। ਸੋ ਇਹ ਕਹਿੰਦੇ ਇੱਕ ਮੋਟਾ ਜਿਹਾ ਫਾਰਮੂਲਾ ਤਿਆਰ ਹੋਇਆ ਕਿ ਆਮ ਆਦਮੀ ਪਾਰਟੀ ਦਾ ਕੰਮਕਾਰ ਚਿਹਰੇ ਮੋਹਰੇ ਤੌਰ ਤੇ ਦਿੱਲੀ 'ਚ ਆਤਸ਼ੀ ਦੇਖੇਗੀ, ਗੁਜਰਾਤ ਦਾ ਕੰਮਕਾਰ ਮਨੀਸ਼ ਸਿਸੋਦੀਆ ਦੇਖਣਗੇ, ਠੀਕ ਹੈ ਜੀ, ਤੇ ਪੰਜਾਬ ਦਾ ਕੰਮਕਾਰ ਸੰਦੀਪ ਪਾਠਕ ਦੇ ਨਾਲ ਕੇਜਰੀਵਾਲ ਦੇਖਣਗੇ ਜੀ। ਮੇਨ ਫੋਕਸ ਉਹਨਾਂ ਦਾ ਪੰਜਾਬ ਤੇ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਹੱਥੋਂ ਨਿਕਲ ਗਿਆ ਤਾਂ ਫਿਰ ਆਮ ਆਦਮੀ ਪਾਰਟੀ ਦਾ ਭੋਗ ਪੈਣਾ ਤੈਅ ਹੈ। ਇਸ ਲਈ ਕੇਜਰੀਵਾਲ ਪੰਜਾਬ ਆ ਸਕਦੇ ਨੇ ਤੇ ਪੰਜਾਬ ਦੇ ਕੋਟੇ 'ਚੋਂ ਰਾਜ ਸਭਾ ਜਾਣਾ ਚਾਹੁੰਦੇ ਨੇ। ਪਰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸਿਆਸੀ ਨਕਸ਼ੇ ਤੋਂ ਮਨਫੀ ਕਰਨਾ ਚਾਹੁੰਦੀ ਹੈ, ਤੇ ਉਹਦੇ ਲਈ ਉਹਨਾਂ ਦੀਆਂ ਉਹ ਫਾਈਲਾਂ, ਪੁਰਾਣੇ ਕੇਸ, ਕੀ ਸ਼ਰਾਬ ਘੁਟਾਲਾ, ਕੀ ਦਵਾਈ ਘੁਟਾਲਾ, ਕੀ ਜਲ ਘੁਟਾਲਾ, ਜਿੰਨੇ ਵੀ ਦਿੱਲੀ ਦੇ ਵਿੱਚ ਉਹ ਘੁਟਾਲੇ ਨੇ ਜਿਨ੍ਹਾਂ ਨੇ ਕੇਜਰੀਵਾਲ ਦੀ ਇਮਾਨਦਾਰੀ ਦੀ ਛਵੀ ਵਾਲਾ ਮਫਲਰ ਲਾ ਕੇ ਪਰੇ ਰੱਖਾ ਤਾ। ਸੋ ਉਹ ਉਸ ਨੂੰ ਆਧਾਰ ਬਣਾ ਕੇ ਉਹ ਕਾਰਵਾਈ ਸ਼ੁਰੂ ਹੋ ਗਈ ਹੈ, ਉਹਦੇ ਲਈ ਫਾਈਲਾਂ ਖੁੱਲਣੀਆਂ ਸ਼ੁਰੂ ਹੋ ਗਈਆਂ। ਸਤਿੰਦਰ ਜੈਨ ਕਦੇ ਵੀ ਦੁਬਾਰਾ ਅੰਦਰ ਜਾ ਸਕਦਾ ਹੈ, ਮਨੀਸ਼ ਸਿਸੋਦੀਆ ਦੀ ਮੁੜ ਕੇ ਗ੍ਰਿਫਤਾਰੀ ਹੋ ਸਕਦੀ ਹੈ, ਉਸੇ ਕੜੀ 'ਚ ਕੇਜਰੀਵਾਲ ਅੰਦਰ ਵੀ ਜਾ ਸਕਦੇ ਆ। ਸੋ ਕੇਜਰੀਵਾਲ ਪੰਜਾਬ ਆਉਣਾ ਚਾਹੁੰਦੇ ਆ ਤੇ ਬੀਜੇਪੀ ਉਹਨਾਂ ਨੂੰ ਤਿਹਾੜ ਭੇਜਣਾ ਚਾਹੁੰਦੀ ਹੈ। ਸੋ ਦੇਖਦੇ ਹਾਂ ਜੀ ਕਿਹੜਾ ਦਰ ਪਹਿਲਾਂ ਖੁੱਲਦਾ ਤੇ ਕੇਜਰੀਵਾਲ ਦੀ ਇੱਛਾ ਸੰਸਦ ਜਾਣ ਦੀ ਹੈ। ਜੀ ਜੀ ਜੀ, ਬਿਲਕੁਲ।